ਜੇ ਇਹਨਾਂ ਨੂੰ ਜਾਣ ਲੱਗੇ ਅੰਗਰੇਜ਼ ਇੱਕ ਤੋਹਫਾ ਦੇ ਗਏ। ਭਾਰਤ ਕਦੇ ਜਿਓਗ੍ਰਾਫਿਕਲੀ ਇੱਕ ਮੁਲਕ ਹੈ ਹੀ ਨਹੀਂ ਸੀ। ਐਡਮਿਨਿਸਟ੍ਰੇਟਿਵ ਯੂਨਿਟ ਗੋਰਿਆਂ ਨੂੰ 200 ਸਾਲ ਲੱਗੇ ਪਲਾਸੀ ਦੀ ਲੜਾਈ ਤੋਂ ਲੈ ਕੇ ਔਰ ਐਂਡ ਤੱਕ ਪਹੁੰਚਦੇ ਆ। ਉਹ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਸੀ। ਜਾਣ ਲੱਗੇ ਉਹਨਾਂ ਨੇ ਦੋ ਟੁਕੜੇ ਕੀਤੇ, ਇੱਕ ਪਾਸੇ ਪਾਕਿਸਤਾਨ ਤੇ ਇਹਨਾਂ ਨੂੰ ਜਿਹੜਾ ਹੈ ਉਹ ਇੰਨਾ ਵੱਡਾ ਮੁਲਕ ਦੇ ਗਏ ਜਿਹਦਾ ਨਾਂ ਇੰਡੀਆ ਵੀ ਉਹਨਾਂ ਨੇ ਹੀ ਰੱਖਿਆ ਸੀ। ਇਹਨਾਂ ਦਾ ਤਾਂ ਮੁਲਕ ਦਾ ਨਾਂ ਨਹੀਂ, ਕੋਈ ਹਿੰਦੁਸਤਾਨ ਕਹਿੰਦਾ, ਕੋਈ ਇੰਡੀਆ ਕਹਿੰਦਾ, ਕੋਈ ਭਾਰਤ ਕਹਿੰਦਾ। ਅੱਜ ਜੇ ਤੁਸੀਂ ਦੇਖੋ ਤੇ ਇਹ ਡਿਕਟੇਟਰਸ਼ਿਪ ਤੋਂ ਬਦਤਰ, ਮਿਸਗਵਰਨਡ ਹਰ ਪੱਖ ਤੋਂ, ਔਰ ਉਸ ਦਾ ਜਿਹੜਾ ਨਜ਼ਰ ਆ ਰਿਹਾ ਕਿ ਭਾਈ ਜਿਹੜੀ ਆਰਟੀਫਿਸ਼ੀਅਲ ਕੰਟਰੀ ਕ੍ਰੀਏਟ ਕੀਤੀ ਜਾਂਦੀ ਹੈ ਹਾਲਾਤ ਵਸ, ਜਿਵੇਂ ਸੋਵੀਅਤ ਯੂਨੀਅਨ ਅੱਜ ਉਨਾ ਹੀ ਰਸ਼ੀਆ ਰਹਿ ਗਿਆ ਜਿੰਨਾ ਓਰੀਜਨਲ ਰਸ਼ੀਆ ਸੀ। ਇਹੀ ਹਾਲ ਭਾਰਤ ਦਾ ਹੋਣ ਜਾ ਰਿਹਾ। ਉਹ ਚਾਈਨਾ ਜਿਹੜਾ 18ਵੀਂ 19ਵੀਂ ਸਦੀ ਤੱਕ ਅਫੀਮਚੀਆਂ ਦਾ ਮੁਲਕ ਬਣਾ ਦਿੱਤਾ ਸੀ, ਉਹਨਾਂ ਨੂੰ ਇਵੇਂ ਉੱਥੇ ਜਾ ਕੇ ਹਰ ਇੱਕ ਨੇ ਆਪਣੇ ਸੈਕਟਰ ਬਣਾਏ ਹੋਏ ਸੀ। ਰਸ਼ੀਆ ਨੇ ਜਿਹੜਾ ਮਨਚੂਰੀਆ ਦੱਬਿਆ ਹੋਇਆ ਸੀ, ਜਾਪਾਨੀਆਂ ਨੇ ਹਮਲੇ ਕਰਕੇ ਉੱਥੇ ਕੀ ਕੀਤਾ, ਬ੍ਰਿਟਿਸ਼ਰਜ਼ ਨੇ ਕਲਕੱਤਾ ਜਦੋਂ ਰਾਜਧਾਨੀ ਬਣਾਈ ਕਿਵੇਂ ਅਫੀਮ ਉੱਥੇ ਜਿਹੜੀ ਹੈ ਉਹਨਾਂ ਦੇ ਭੇਜਣੀ ਸ਼ੁਰੂ ਕੀਤੀ, ਜੇ ਉਹਨਾਂ ਨੇ ਰੈਜ਼ਿਸਟ ਕੀਤਾ, ਇਹਨਾਂ ਨੇ ਓਪੀਅਮ ਵਾਰਜ਼ ਲੜੀਆਂ, ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਔਰ ਇਸ ਕਿਸਮ ਦਾ ਔਰ ਉਦੋਂ ਇਹਨਾਂ ਨੂੰ ਜਿਹੜਾ ਲਫ਼ਜ਼ ਜੇ ਤੁਸੀਂ ਇਹਨਾਂ ਦੇ ਲਿਟਰੇਚਰ ਯੂਰਪ ਦੇ ਦੇਖੋ ਤਾਂ ਯੈਲੋ ਪੈਰਲ ਕਹਿੰਦੇ ਸੀ, ਕਿਉਂਕਿ ਚਾਈਨੀਜ਼ ਦੀ ਰੇਸ ਯੈਲੋ ਰੰਗ ਹੈ, ਪੀਲਾ ਪਲੱਤਨ ਹੁੰਦੀ ਹੈ। ਇਹ ਪੈਰਲ ਕਿ ਬਈ ਇਹ ਤਬਾਹੀ ਕਹਿੰਦੇ ਸੀ, ਇਹਨਾਂ ਨੂੰ ਫੀਮ ਨਾਲ ਸੁੱਤੇ ਰਹਿਣ ਦਿਓ, ਇਹਨਾਂ ਨੂੰ ਜਿੱਦਣ ਇਹ ਜਾਗੇ ਇਹਨਾਂ ਨੇ ਦੁਨੀਆ ਨੂੰ ਨਹੀਂ ਸੌਣ ਦੇਣਾ। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਚੀਨ ਦੇ ਹਵਾਲੇ ਨਾਲ ਕਿ ਚੀਨ ਕਮਿਊਨਿਸਟ ਪਾਰਟੀ ਦੀ 100ਵੀਂ ਵਰ੍ਹੇਗੰਢ ਮੌਕੇ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ ਆਪਣੀ ਦਿੱਤੀ ਵੰਗਾਰ ਭਰੀ ਸਪੀਚ ਵਿੱਚ ਚੀਨ ਮੁਲਕ ਦੇ ਜਿਹੜੇ ਕੌਨਫੀਡੈਂਸ ਅਤੇ ਤਰੱਕੀ ਦਾ ਜਿਹੜਾ ਇਜ਼ਹਾਰ ਕੀਤਾ ਹੈ ਅਤੇ ਚੀਨ ਦੇ ਇਸ ਕੌਨਫੀਡੈਂਸ ਦੇ ਕੀ ਮਾਇਨੇ ਹਨ ਅਤੇ ਇਸ ਦਾ ਪਿਛੋਕੜ ਕੀ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜੇ ਅਸੀਂ ਲਗਭਗ 8000 ਸਾਲ ਤੋਂ ਜ਼ਿਆਦਾ ਇਨਸਾਨੀ ਤਹਿਰੀਕ ਦੇਖੀਏ ਤੇ ਇਹਦੇ 'ਚ ਕੋਈ ਸ਼ੱਕ ਨਹੀਂ ਐਮਪਾਇਰਸ, ਬਾਦਸ਼ਾਹਤਾਂ, ਬੜੇ ਬੜੇ ਸਿਸਟਮ ਜਾਂ ਗਲੋਰੀ ਜਿਸ ਨੂੰ ਚੜ੍ਹਾਈ ਕਹਿੰਦੇ ਆ ਅਸੀਂ, ਉਹ ਹਮੇਸ਼ਾ ਨਹੀਂ ਰਹਿੰਦੀ। ਬਿਲਕੁਲ, ਚੜ੍ਹਾਈ ਤੋਂ ਬਾਅਦ ਉਤਰਾਈ ਹੁੰਦੀ ਹੈ, ਗਲੋਰੀ ਤੋਂ ਬਾਅਦ ਡੀਫੇਮਿੰਗ ਹੁੰਦੀ ਹੈ ਔਰ ਤਬਾਹੀ ਹੁੰਦੀ ਹੈ। ਜਦੋਂ ਕੋਈ ਵੀ ਕਿਸੇ ਮੁਕਾਮ ਤੋਂ ਤੇ ਪਹੁੰਚ ਕੇ ਉਸ ਦਾ ਠੀਕ ਇਸਤੇਮਾਲ ਨਹੀਂ ਕਰਦਾ, ਫਿਰ ਉਸ ਦਾ ਜਿਹੜਾ ਹੈ ਉਹ ਡਿਕਲਾਈਨ ਸ਼ੁਰੂ ਹੋ ਜਾਂਦਾ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਕਿ ਜਿਹੜੀਆਂ ਗੈਰਤਮੰਦ ਕੌਮਾਂ ਹੁੰਦੀਆਂ ਨੇ, ਗੈਰਤਮੰਦ ਲੋਕ ਹੁੰਦੇ ਨੇ, ਉਹ ਬੀਤੇ ਤੋਂ ਸਿੱਖਦੇ ਨੇ। ਬਹੁਤ ਵਾਰ ਅਕਸਰ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਇਹ ਨਹੀਂ ਹੁੰਦਾ। ਕੋਈ ਇਤਿਹਾਸ ਕੋਈ ਸਪਰਿੰਗ ਨਹੀਂ ਲੱਗੇ ਹੋਏ ਕਿ ਇਤਿਹਾਸ ਘੁੰਮਣ ਲੱਗ ਜਾਂਦਾ ਹੈ, ਉਹ ਵਾਪਸ ਆ ਜਾਂਦਾ ਹੈ। ਕਿਉਂਕਿ ਜਿਹੜੇ ਲੋਕ ਇਤਿਹਾਸ ਤੋਂ ਕੋਈ ਸਬਕ ਨਹੀਂ ਸਿੱਖਦੇ, ਜਿਹੜੀਆਂ ਗਲਤੀਆਂ ਕਰਕੇ ਉਹਨਾਂ ਦਾ ਡਿਕਲਾਈਨ ਜਾਂ ਉਹਨਾਂ ਦੀ ਗਿਰਾਵਟ ਜਾਂ ਉਹਨਾਂ ਦਾ ਜਵਾਲ ਆਉਂਦਾ ਹੈ, ਉਹੀ ਗਲਤੀਆਂ ਰਿਪੀਟ ਕਰਦੇ ਨੇ ਤੇ ਰਿਜ਼ਲਟ ਫਿਰ ਉਹੀ ਹੋਏਗਾ ਜਿਹੜਾ ਪਹਿਲਾਂ ਸੀ। ਔਰ ਇਹੀ ਕਾਰਨ ਹੈ ਕਿ ਬਹੁਤ ਵਾਰ ਇੱਕ ਪਾਸੇ ਗੁਲਾਮੀ ਭੋਗਣ ਵਾਲੇ ਲੋਕ ਨੇ। ਜੇ ਤੁਸੀਂ ਭਾਰਤ ਦੇ ਹਵਾਲੇ ਨਾਲ ਦੇਖੋ, ਜਦੋਂ ਅਸੀਂ 1000 ਸਾਲ ਦੀ ਗੁਲਾਮੀ ਦੀ ਗੱਲ ਕਰਦੇ ਹਾਂ, ਜੇ ਇਹਨਾਂ ਨੂੰ ਜਾਣ ਲੱਗੇ ਅੰਗਰੇਜ਼ ਇੱਕ ਤੋਹਫਾ ਦੇ ਗਏ। ਭਾਰਤ ਕਦੇ ਜਿਓਗ੍ਰਾਫਿਕਲੀ ਇੱਕ ਮੁਲਕ ਹੈ ਹੀ ਨਹੀਂ ਸੀ। ਐਡਮਿਨਿਸਟ੍ਰੇਟਿਵ ਯੂਨਿਟ ਗੋਰਿਆਂ ਨੂੰ 200 ਸਾਲ ਲੱਗੇ ਪਲਾਸੀ ਦੀ ਲੜਾਈ ਤੋਂ ਲੈ ਕੇ ਔਰ ਐਂਡ ਤੱਕ ਪਹੁੰਚਦੇ ਆ। ਉਹ ਇੱਕ ਐਡਮਿਨਿਸਟ੍ਰੇਟਿਵ ਯੂਨਿਟ ਸੀ। ਜਾਣ ਲੱਗੇ ਉਹਨਾਂ ਨੇ ਦੋ ਟੁਕੜੇ ਕੀਤੇ, ਇੱਕ ਪਾਸੇ ਪਾਕਿਸਤਾਨ ਤੇ ਇਹਨਾਂ ਨੂੰ ਜਿਹੜਾ ਹੈ ਉਹ ਇੰਨਾ ਵੱਡਾ ਮੁਲਕ ਦੇ ਗਏ ਜਿਹਦਾ ਨਾਂ ਇੰਡੀਆ ਵੀ ਉਹਨਾਂ ਨੇ ਹੀ ਰੱਖਿਆ ਸੀ। ਇਹਨਾਂ ਦਾ ਤਾਂ ਮੁਲਕ ਦਾ ਨਾਂ ਨਹੀਂ, ਕੋਈ ਹਿੰਦੁਸਤਾਨ ਕਹਿੰਦਾ, ਕੋਈ ਇੰਡੀਆ ਕਹਿੰਦਾ, ਕੋਈ ਭਾਰਤ ਕਹਿੰਦਾ। ਕਨਸਟੀਟਿਊਸ਼ਨਲੀ ਵੀ ਜਿਹੜਾ ਹੈ ਉਹ ਇੱਕ ਨਾਂ ਰੱਖ ਕੇ ਵੀ ਕੋਈ ਇੱਕ ਇਹ ਵੀ ਹੋਇਆ ਵੀ ਕਿਸੇ ਬੰਦੇ ਦੇ 3 ਨਾਂ ਹੋਣ, ਮੁਲਕ ਕਿਸੇ ਦੇ। ਹੁਣ ਇਸ ਸਭ ਦੇ ਬਾਵਜੂਦ ਇਹਨਾਂ ਨੇ 75 ਸਾਲਾਂ 'ਚ ਇੰਨਾ ਵੱਡਾ ਮੁਲਕ ਸਾਰਾ ਬਣਿਆ, ਇਨਫਰਾਸਟਰਕਚਰ ਉਹਦਾ ਕੀ ਹਾਲ ਕਰ ਦਿੱਤਾ। ਮੋਦੀ ਤੱਕ ਪਹੁੰਚਦੇ ਆ ਅੱਜ ਜੇ ਤੁਸੀਂ ਦੇਖੋ ਤੇ ਇਹ ਡਿਕਟੇਟਰਸ਼ਿਪ ਤੋਂ ਬਦਤਰ, ਮਿਸਗਵਰਨਡ ਹਰ ਪੱਖ ਤੋਂ, ਔਰ ਉਸ ਦਾ ਜਿਹੜਾ ਨਜ਼ਰ ਆ ਰਿਹਾ ਕਿ ਭਾਈ ਜਿਹੜੀ ਆਰਟੀਫਿਸ਼ੀਅਲ ਕੰਟਰੀ ਕ੍ਰੀਏਟ ਕੀਤੀ ਜਾਂਦੀ ਹੈ ਹਾਲਾਤ ਵਸ, ਜਿਵੇਂ ਸੋਵੀਅਤ ਯੂਨੀਅਨ ਅੱਜ ਉਨਾ ਹੀ ਰਸ਼ੀਆ ਰਹਿ ਗਿਆ ਜਿੰਨਾ ਓਰੀਜਨਲ ਰਸ਼ੀਆ ਸੀ। 15 ਜਿਹੜੇ ਹੋਰ ਖਾਦੇ ਸੀ ਇਧਰੋਂ ਉਧਰੋਂ, ਸਦੀ ਡੇਢ ਸਦੀ 'ਚ ਜ਼ਾਰਜ਼ ਨੇ ਉਹ ਸਾਰੇ ਵਾਪਸ ਮੁਲਕ ਬਣ ਗਏ। ਯੂਗੋਸਲਾਵੀਆ ਅਸੀਂ ਦੇਖਦੇ ਹਾਂ ਉਨਾ ਕੀ ਰਹਿ ਗਿਆ, ਸਰਬੀਆ ਜਿੰਨਾ ਕੁ ਸੀ, ਜਿਹੜੇ ਆਲੇ ਦੁਆਲੇ ਹੜੱਪੇ ਹੋਏ ਸੀ ਉਹਦੇ 7-8 ਮੁਲਕ ਬਣ ਗਏ। ਇਹੀ ਹਾਲ ਭਾਰਤ ਦਾ ਹੋਣ ਜਾ ਰਿਹਾ।
ਪਰ ਜਿਨ੍ਹਾਂ ਦੀ ਗੱਲ ਅਸੀਂ ਚੀਨ ਦੇ ਹਵਾਲੇ ਨਾਲ ਕਰ ਰਹੇ ਹਾਂ ਔਰ ਅੱਜ ਜਿਹੜਾ 15 ਟ੍ਰਿਲੀਅਨ ਡਾਲਰ ਦੀ ਇਕੋਨਮੀ ਨਾਲ ਦੁਨੀਆ ਦੀ ਦੂਸਰੀ ਵੱਡੀ ਇਕੋਨਮੀ ਹੈ ਅਮਰੀਕਾ ਤੋਂ ਬਾਅਦ, ਔਰ ਕਿਵੇਂ ਉਹੀ ਪਿਛਲੇ 75 ਸਾਲ, ਜੇ ਹੁਣ ਵਕਤ ਨਹੀਂ ਹੈ, ਜੇ ਤੁਸੀਂ ਚਾਈਨਾ ਦਾ ਰਾਈਜ਼ ਐਂਡ ਫਾਲ ਦੇਖੋ ਤੇ ਉਸ ਫਾਲ ਤੋਂ ਕਿਵੇਂ ਇਹਨਾਂ 75 ਸਾਲਾਂ 'ਚ ਚੀਨ ਉੱਭਰਿਆ, ਉਸ ਤੋਂ ਪਿਛਲੀਆਂ 2 ਸਦੀਆਂ 18ਵੀਂ 19ਵੀਂ ਸਦੀ ਤੋਂ ਉਹਨਾਂ ਦਾ ਕਿਵੇਂ ਡਿਕਲਾਈਨ ਹੋਇਆ। ਪਰ ਹਿਸਟਰੀ ਦੇ ਵਿੱਚ ਉਹ ਬੜੀ ਗੈਰਤਮੰਦ ਪ੍ਰੋਗਰੈਸਿਵ ਤਰੱਕੀ ਵਾਲੀ ਕੌਮ ਦੇ ਤੌਰ ਤੇ ਹਮੇਸ਼ਾ ਰਹੇ। ਕੰਪੈਸ ਉਹਨਾਂ ਨੇ ਕੱਢਿਆ, ਰਾਕਟ ਉਹਨਾਂ ਨੇ ਕੱਢਿਆ, ਜਿਹੜਾ ਪੇਪਰ ਹੈ ਜਿਸ ਤੇ ਅਸੀਂ ਲਿਖਦੇ ਹਾਂ ਇਹਦੀ ਕਾਰਡ ਉਹਨਾਂ ਨੇ ਕੱਢੀ, ਗਨ ਪਾਊਡਰ ਉਹਨਾਂ ਨੇ ਕੱਢਿਆ, ਸਕ੍ਰਿਪਟ ਜੈਪਨੀਜ਼ ਬੇਸ਼ੱਕ ਬੜਾ ਉਹਨੂੰ ਬਦਲ ਕੇ ਮਾਡਲ ਨੂੰ ਨਵੇਂ ਮਾਡਲ ਬਣਾ ਦੇਣ, ਘੱਟ ਕੰਜ਼ੰਪਸ਼ਨ ਤੇਲ ਵਾਲੀਆਂ ਗੱਡੀਆਂ ਬਣਾ ਦੇਣ, ਪਰ ਜਿਹੜੀ ਇਹਨਾਂ ਦੀ ਜ਼ੁਬਾਨ ਦੀ ਸਕ੍ਰਿਪਟ ਹੈ ਉਹ ਚਾਈਨੀਜ਼ ਹੈ। ਔਰ ਚਾਈਨਾ 'ਚ ਲਫ਼ਜ਼ ਨਹੀਂ ਨੇ, ਜਦੋਂ ਅਲਫਾਬੈਟ ਨਹੀਂ ਹੈ, ਹਰ ਲਫ਼ਜ਼ ਦੇ ਲਈ ਉਹਨਾਂ ਦਾ ਇਮੇਜ ਹੈ ਔਰ ਉਸ ਜ਼ੁਬਾਨ ਨੂੰ ਸਮਝਣਾ। ਔਰ ਅੱਜ ਦੁਨੀਆ 'ਚ ਸਭ ਤੋਂ ਜ਼ਿਆਦਾ ਲੋਕ ਜੇ ਕੋਈ ਜ਼ੁਬਾਨ ਸਿੱਖਦੇ ਨੇ ਤਾਂ ਮੈਂਡਰੀਨ ਹੈ ਜਿਹੜੀ ਚਾਈਨੀਜ਼ ਦੀ ਆਫੀਸ਼ੀਅਲ, ਕਿਉਂਕਿ ਚਾਈਨਾ ਦਾ ਆਉਣ ਵਾਲਾ ਵਕਤ ਦੁਨੀਆ ਸਮਝਦੀ ਹੈ ਵੀ ਚਾਈਨਾ ਦੀ ਹੈ, ਇਹ ਚਾਈਨਾ ਦਾ ਹੈ, ਇਸ ਲਈ ਉਹਨਾਂ ਦੀਆਂ ਯੂਨੀਵਰਸਿਟੀਆਂ 'ਚ ਵੱਡੀ ਗਿਣਤੀ 'ਚ ਫੋਰਨ ਸਟੂਡੈਂਟ ਜਾਂਦੇ ਨੇ। ਹੁਣ ਉਹ ਚਾਈਨਾ ਜਿਹੜਾ 18ਵੀਂ 19ਵੀਂ ਸਦੀ ਤੱਕ ਅਫੀਮਚੀਆਂ ਦਾ ਮੁਲਕ ਬਣਾ ਦਿੱਤਾ ਸੀ, ਉਹਨਾਂ ਨੂੰ ਇਵੇਂ ਉੱਥੇ ਜਾ ਕੇ ਹਰ ਇੱਕ ਨੇ ਆਪਣੇ ਸੈਕਟਰ ਬਣਾਏ ਹੋਏ ਸੀ। ਰਸ਼ੀਆ ਨੇ ਜਿਹੜਾ ਮਨਚੂਰੀਆ ਦੱਬਿਆ ਹੋਇਆ ਸੀ, ਜਾਪਾਨੀਆਂ ਨੇ ਹਮਲੇ ਕਰਕੇ ਉੱਥੇ ਕੀ ਕੀਤਾ, ਬ੍ਰਿਟਿਸ਼ਰਜ਼ ਨੇ ਕਲਕੱਤਾ ਜਦੋਂ ਰਾਜਧਾਨੀ ਬਣਾਈ ਕਿਵੇਂ ਅਫੀਮ ਉੱਥੇ ਜਿਹੜੀ ਹੈ ਉਹਨਾਂ ਦੇ ਭੇਜਣੀ ਸ਼ੁਰੂ ਕੀਤੀ, ਜੇ ਉਹਨਾਂ ਨੇ ਰੈਜ਼ਿਸਟ ਕੀਤਾ, ਇਹਨਾਂ ਨੇ ਓਪੀਅਮ ਵਾਰਜ਼ ਲੜੀਆਂ। ਔਰ ਇਸੇ ਤਰ੍ਹਾਂ ਫਰਾਂਸ ਦੂਜੇ ਤੀਜੇ ਉਹਨਾਂ ਦੀ ਸ਼ੰਘਾਈ, ਹਾਂਗਕਾਂਗ ਤਾਂ ਹੁਣ 1996-97 ਤੱਕ ਇੰਗਲੈਂਡ ਦੇ ਕੋਲ ਰਿਹਾ, 100 ਸਾਲ ਦੀ ਲੀਜ਼ ਦੇ ਉੱਤੇ ਰਖਾਇਆ ਹੋਇਆ ਸੀ, ਉਹਨਾਂ ਨੂੰ ਰੋਲ ਕੇ ਰੱਖ ਦਿੱਤਾ ਹੈ। ਔਰ ਇਸ ਕਿਸਮ ਦਾ ਔਰ ਉਦੋਂ ਇਹਨਾਂ ਨੂੰ ਜਿਹੜਾ ਲਫ਼ਜ਼ ਜੇ ਤੁਸੀਂ ਇਹਨਾਂ ਦੇ ਲਿਟਰੇਚਰ ਯੂਰਪ ਦੇ ਦੇਖੋ ਤਾਂ ਯੈਲੋ ਪੈਰਲ ਕਹਿੰਦੇ ਸੀ, ਕਿਉਂਕਿ ਚਾਈਨੀਜ਼ ਦੀ ਰੇਸ ਯੈਲੋ ਰੰਗ ਹੈ, ਪੀਲਾ ਪਿਲਤਨ ਹੁੰਦੀ ਹੈ, ਇਹ ਪੈਰਲ ਕਿ ਬਈ ਇਹ ਤਬਾਹੀ ਕਹਿੰਦੇ ਸੀ, ਇਹਨਾਂ ਨੂੰ ਫੀਮ ਨਾਲ ਸੁੱਤੇ ਰਹਿਣ ਦਿਓ, ਇਹਨਾਂ ਨੂੰ ਜਿੱਦਣ ਇਹ ਜਾ ਗਏ ਇਹਨਾਂ ਨੇ ਦੁਨੀਆ ਨੂੰ ਨਹੀਂ ਸੌਣ ਦੇਣਾ। ਹੁਣ ਜ਼ਾਹਰ ਹੈ ਕਿ ਇਸ ਕਿਸਮ ਦਾ ਕੰਟੈਂਪਟ ਫਿਰ ਇਹਨਾਂ ਦੇ ਮਿਸ਼ਨਰੀ ਪਹੁੰਚ ਗਏ, ਇਸ ਲਈ ਉਹ ਵੜਨ ਨਹੀਂ ਦਿੰਦੇ ਕਿਸੇ ਵੀ ਇਹਨਾਂ ਨੂੰ ਮਿਸ਼ਨਰੀਆਂ ਨੂੰ ਜਾਂ ਦੂਜਿਆਂ ਨੂੰ, ਕਨਵਰਸ਼ਨਸ ਉਹ ਮਿਸ਼ਨਰੀਜ਼ ਨੂੰ ਗੁਲਾਮੀ ਦੇ ਤੌਰ ਤੇ ਦੇਖਦੇ ਨੇ। ਹੁਣ ਉਹਨਾਂ ਸਾਰੇ ਹਾਲਾਤਾਂ 'ਚੋਂ ਔਰ ਫਿਰ ਜਿਹੜੇ ਕਰਪਟ ਸਿਸਟਮ ਹੁੰਦੇ ਨੇ ਉਹਨਾਂ 'ਚ ਉਸ ਕਿਸਮ ਦੇ ਜਿਹੜੇ ਬਾਦਲ ਅਮਰਿੰਦਰ ਖੜੇ ਹੋ ਜਾਂਦੇ ਨੇ, ਜਿਹੜੀ ਆਪਣੀ ਕੌਮ ਦਾ ਬੇੜਾ ਗਰਕ ਕਰਨ ਲਈ ਦੁਸ਼ਮਣ ਦੇ ਹੱਥ ਲੱਗਦੇ ਨੇ। ਉਹ ਅਸੀਂ 1930ਵਿਆਂ ਦੇ ਦਹਾਕੇ 'ਚ ਚਿਆਂਗ ਕਾਈ ਸ਼ੈਕ ਨੂੰ ਦੇਖਦੇ ਹਾਂ, ਉਸ ਦੀ ਘਰ ਵਾਲੀ ਜਿਹੜੀਆਂ 7 ਭੈਣਾਂ ਸੀ, 7 ਸਿਸਟਰਸ, ਉਹ ਕਿਵੇਂ ਲੁੱਟ ਰਹੇ ਸੀ ਦੋਨੋਂ ਹੱਥੀਂ, ਤੇ ਉਹ ਇਹਨਾਂ ਦਾ ਫੀਲਾ ਬਣਿਆ ਹੋਇਆ ਸੀ, ਅੱਗੋਂ ਉਹਨਾਂ ਦਾ ਜਿਹੜੀ ਆ ਖੇਡ ਰਿਹਾ ਸੀ। ਔਰ ਕਿਵੇਂ ਠੀਕ 100 ਸਾਲ ਪਹਿਲਾਂ 1921 ਦੇ ਵਿੱਚ ਕਮਿਊਨਿਸਟ ਪਾਰਟੀ ਚਾਈਨਾ ਦੀ ਖੜੀ ਕੀਤੀ ਜਾਂਦੀ ਹੈ, ਉਸ ਦੀਆਂ ਕਿੰਨੀਆਂ ਜਿਹੜੀਆਂ ਨੇ ਸਟਰਗਲਸ ਨੇ, ਕਿਵੇਂ ਅਲਟੀਮੇਟਲੀ ਮਾਓ ਸੇ ਤੁੰਗ ਪਹਿਲਾਂ ਡਿਫੀਟ ਵੀ ਹੁੰਦਾ ਹੈ, ਫਿਰ ਨਿਕਲਦਾ ਹੈ, ਫਿਰ ਲੌਂਗ ਮਾਰਚ, ਕਿੰਨੇ ਮਾਰੇ ਜਾਂਦੇ ਨੇ, ਕਿੰਨੇ ਥੋੜ੍ਹੇ ਰਹਿ ਜਾਂਦੇ ਨੇ, ਉਹ ਵਕਤ ਨਹੀਂ ਹੈ। ਲੇਕਿਨ ਜੇ ਅਸੀਂ 1948 ਤੱਕ ਪਹੁੰਚਦੇ ਹਾਂ, ਗੱਲ ਕਰੀਏ ਕਿ ਜਦੋਂ ਮਾਓ ਸੇ ਤੁੰਗ ਔਰ ਚੌ ਐਨ ਲਾਈ ਦੀ ਅਗਵਾਈ ਦੇ ਥੱਲੇ ਜਿਹੜੀ ਚਾਈਨੀਜ਼ ਕਮਿਊਨਿਸਟ ਪਾਰਟੀ ਹੈ, ਉਹਨਾਂ ਦੀ ਆਰਮੀ ਜਿਹੜੀ ਕਿ ਅੱਜ ਜਿਹੜੀ ਹੈ ਪੀਪਲਸ ਲਿਬਰੇਸ਼ਨ ਆਰਮੀ ਦੇ ਥੱਲੇ ਸਾਰਾ ਕਮਿਊਨਿਸਟ ਕਾਡਰ ਹੈ, ਜਿਨ੍ਹਾਂ ਨੇ ਫਿਰ ਜਾਪਾਨ ਨੂੰ ਧੱਕਿਆ, ਰਸ਼ੀਆ ਨੂੰ ਵੀ ਧੱਕਿਆ, ਅਮਰੀਕਾ ਨਾਲ ਕੋਰੀਅਨ ਵਾਰ ਤੱਕ ਗੱਲ ਮੁੱਕੀ। ਔਰ ਵਿਦਿਨ ਇਹ ਜਿਹੜਾ ਚਿਆਂਗ ਕਾਈ ਸ਼ੇਕ ਇਹਨਾਂ ਦਾ ਫੀਲਾ ਸੀ, ਉਹ ਸਾਰਾ ਉਹਨਾਂ ਦਾ ਕਲਚਰਲ ਟ੍ਰੇਜਰ ਤੇ ਆਪਣੇ ਲਾਇਲਿਸਟ ਹੋਰ ਖਜ਼ਾਨੇ ਲੈ ਕੇ ਦੌੜ ਗਿਆ ਇੱਕ ਆਈਲੈਂਡ ਜਿਹਦਾ ਨਾਮ ਫਾਰਮੂਸਾ ਸੀ, ਅੱਜ ਉਹਨੂੰ ਤਾਈਵਾਨ ਕਹਿੰਦੇ ਨੇ, ਜਿਹਨੂੰ ਇਹਨਾਂ ਨੇ ਕਾਇਮ ਰੱਖਿਆ ਹੋਇਆ। ਕਦੇ ਤਾਈਵਾਨ ਦੀ ਸਟ੍ਰਿੰਗ ਖਿੱਚ ਲੈਂਦੇ ਨੇ, ਕਦੇ ਤਿੱਬਤ ਦੀ ਖਿੱਚ ਲੈਂਦੇ ਨੇ, ਨਾ ਹੋਏ ਤਾਂ ਸਿੰਕਿਆਂਗ ਦੇ ਮੁਸਲਮਾਨਾਂ ਦਾ ਰੌਲਾ ਪਾ ਦਿੰਦੇ ਨੇ। ਹੁਣ ਇਹਨਾਂ 48 ਤੋਂ ਲੈ ਕੇ ਹੁਣ ਤੱਕ ਜੇ ਅਸੀਂ ਇਹਨਾਂ 74-75 ਸਾਲਾਂ ਦੀ ਗੱਲ ਕਰੀਏ, ਚੀਨ ਕਿੱਥੇ ਪਹੁੰਚਿਆ ਤੇ ਜਿਹੜਾ ਰੀਜਨ 1920-21 ਦੇ ਵਿੱਚ ਕਮਿਊਨਿਸਟ ਪਾਰਟੀ ਨਾਲ ਹੋਇਆ, ਇਹ ਸਾਰੀ ਡਿਸਕਸ਼ਨ ਮੈਂ ਹੀ ਨਹੀਂ ਕਰ ਰਿਹਾ, ਦੁਨੀਆ ਭਰ ਦੇ ਮੀਡੀਆ 'ਚ ਡਿਸਕਸ ਹੋ ਰਿਹਾ। ਅੱਜ ਜਦੋਂ ਕਿ ਪੂਰੇ ਲਗਭਗ 100 ਸਾਲ ਹੋ ਗਏ ਨੇ ਕਮਿਊਨਿਸਟ ਪਾਰਟੀ ਦੀ ਫਾਊਂਡਿੰਗ ਨੂੰ, ਚੀਨ ਦੀ ਕੈਪੀਟਲ ਬੀਜਿੰਗ ਦੇ ਤਿਨੇਮੈਨ ਸਕੁਅਰ 'ਚ 7 ਲੱਖ ਲੋਕਾਂ ਦੇ ਇਕੱਠ ਨੂੰ ਐਡਰੈਸ ਕਰਦੇ ਆ ਚੀਨ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਨੇ। ਔਰ ਉਹ ਜਿਹੜੀ ਸਾਰੀ ਪੈਰੇਡ ਔਰ ਦੂਸਰੇ ਨੇ, ਉਹ ਚਾਈਨਾ ਦੀ ਗਲੋਰੀ, ਉਹਨਾਂ ਦਾ ਸਪੇਸ 'ਚ ਹੋਣਾ, ਉਹਨਾਂ ਦਾ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਲੈ ਕੇ
ਕਿੱਥੇ ਤੱਕ ਪਹੁੰਚੇ ਨੇ, ਜਿਵੇਂ ਉਹਨਾਂ ਨੇ ਕੋਵਿਡ ਨਾਲ ਡੀਲ ਕੀਤਾ ਹੈ, ਜਿਵੇਂ ਲੋਕਾਂ ਦੀਆਂ ਜਿਹੜੀਆਂ ਨੇ ਉਹ ਗੁਰਬਤ ਦੇ ਉੱਤੇ ਕਾਬੂ ਪਾਇਆ। ਹੁਣ ਉਹੀ ਪੀਰੀਅਡ ਅਸੀਂ ਇੱਧਰ ਦੇਖਦੇ ਹਾਂ ਇੰਡੀਆ ਦੇ 74-75 ਸਾਲ, ਜਿੱਥੇ ਇਨਫਰਾਸਟ੍ਰਕਚਰ ਬਣਾ ਕੇ ਅੰਗਰੇਜ਼ ਗਏ ਨੇ, ਉੱਥੇ ਲੁੱਟ ਕੇ ਨਿਕਲੇ ਨੇ ਪੂਰੀ ਤਰ੍ਹਾਂ। ਔਰ ਇਹਦੇ ਬਾਵਜੂਦ ਚੀਨ ਕਿੱਥੇ ਖੜਾ ਹੈ। ਔਰ ਜਿਹੜਾ ਮੈਂ ਕਿਹਾ ਕਿ ਵੀ ਕੌਮਾਂ ਆਪਣੇ ਬੀਤੇ ਐਕਸਪੀਰੀਅੰਸ ਤੋਂ ਸਿੱਖਦੀਆਂ ਨੇ, ਜਿਹੜੀ ਸ਼ੀ ਜਿਨਪਿੰਗ ਨੇ ਤਿਨੇਮਨ ਸਕੁਅਰ 'ਚ ਸਪੀਚ ਕੀਤੀ, ਅੱਜ ਉਹਦੇ ਤੇ ਡਿਸਕਸ ਹੋ ਰਿਹਾ ਜੀ। ਅਮਰੀਕਾ ਵੀ ਨੋਟ ਲੈ ਰਿਹਾ, ਇੰਡੀਆ ਵਾਲੇ ਵੀ ਲਿਖ ਰਹੇ ਨੇ ਕਿ ਜੀ ਇਹ ਤਾਂ ਬੜੀ ਵੱਡੀ ਥ੍ਰੈਟ ਦੂਜੇ। ਉਹਨੇ ਵੰਗਾਰਿਆ ਸਾਰਿਆਂ ਨੂੰ, ਇਹ ਖਾਸ ਤੌਰ ਤੇ ਪੱਛਮੀ ਤਾਕਤਾਂ ਨੂੰ। ਔਰ ਉਹਨਾਂ ਦਾ ਮੀਡੀਆ ਜਿਹੜਾ ਦੇ ਰਿਹਾ ਹੈ, ਵਰਲਡ ਟੇਕਸ ਨੋਟ ਆਫ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗਸ blood and steel wall speech. Or Jinping delivered the message while addressing over 7 lakh people at Beijing's Tiananmen Square. ਹੁਣ ਉੱਥੇ ਉਹ ਐਡਰੈਸ ਕਰ ਰਿਹਾ ਹੈ ਪ੍ਰਾਈਡ। ਔਰ ਸ਼ੀ ਜਿਨਪਿੰਗ ਤੈਅ ਉਮਰ ਦੇ ਲਈ ਆਲਰੇਡੀ ਪ੍ਰੈਜ਼ੀਡੈਂਟ ਰਹੇਗਾ, ਇਹਨੂੰ ਹੁਣ ਕੋਈ ਹਟਾ ਨਹੀਂ ਸਕਦਾ। ਮਾਓ ਤੁੰਗ ਤੋਂ ਬਾਅਦ ਮੋਸਟ ਪਾਵਰਫੁਲ ਪਰਸਨੈਲਿਟੀ ਜਿਹਨੇ ਜਿਹੜਾ ਚਾਈਨਾ ਨੂੰ ਹੁਣ ਜਿਹੜਾ ਇਹ ਇਨੀਸ਼ੀਏਟਿਵ ਹੈ $380-90 ਬਿਲੀਅਨ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਇਹ ਸ਼ੀ ਜਿਨਪਿੰਗ ਦਾ। ਕਿਵੇਂ ਦੁਨੀਆ ਦੇ 100 ਤੋਂ ਜ਼ਿਆਦਾ ਦੇਸ਼ ਇਸ ਦੇ ਨਾਲ ਜੋੜੇ ਨੇ, ਇਹ ਇੱਕ ਵੱਖਰਾ ਵਿਸ਼ਾ। ਲੇਕਿਨ ਇਹ ਇਕਨੋਮਿਕਲ ਪ੍ਰੋਸਪੈਰਿਟੀ ਕੋਵਿਡ-19 ਦੇ ਚੱਲਦੇ ਆ, ਤੇ ਭਾਰਤ ਨੂੰ ਤਾਂ ਇਹਦੇ ਤੋਂ ਜ਼ਿਆਦਾ ਹੋਰ ਕੋਈ ਸਬਕ ਨਹੀਂ ਜਿਹੜਾ 2020 'ਚ ਦਿੱਤਾ। ਔਰ ਇਹ ਜਿਹੜੀਆਂ ਸੈਲੀਬ੍ਰੇਸ਼ਨ ਚੱਲ ਰਹੀਆਂ ਸੀ, ਉਸ ਸਾਰੇ ਦੇ ਵਿੱਚ ਜਿਹੜਾ ਉਹਨਾਂ ਨੇ ਉਸ ਸੋਲਜਰ ਨੂੰ, ਜਦੋਂ ਕਿ ਗਲਵਾਨ ਵੈਲੀ ਦੇ ਵਿੱਚ ਇਹਨਾਂ ਦਾ ਟਕਰਾਅ ਹੁੰਦਾ ਔਰ ਉਹਦੇ 'ਚ 20 ਭਾਰਤੀ ਸੋਲਜਰ ਮਾਰੇ ਜਾਂਦੇ ਨੇ, ਚੀਨ ਦੇ ਵੀ 5 ਜਿਹੜੇ ਨੇ, ਔਰ 1-2 ਜ਼ਖਮੀ ਹੁੰਦੇ ਨੇ। ਔਰ ਜਿਹੜਾ ਉਹਨਾਂ ਦਾ ਜ਼ਖਮੀ ਸੀ ਸੋਲਜਰ, ਭਾਰਤ ਨੂੰ ਦੱਸਣ ਲਈ, ਔਰ ਇਹ ਖਬਰ ਸੀ 2 ਦਿਨ ਪਹਿਲਾਂ ਦੀ, ਸ਼ੀ ਆਨਰਸ ਪੀਪਲ ਲਿਬਰੇਸ਼ਨ ਆਰਮੀ ਗਲਵਾਨ ਸੋਲਜਰ ਅਹੈਡ ਆਫ CPC 100th ਐਨੀਵਰਸਰੀ, ਚਾਈਨੀਜ਼ ਕਮਿਊਨਿਸਟ ਪਾਰਟੀ ਦੀ 100ਵੀਂ ਐਨੀਵਰਸਰੀ ਤੋਂ ਪਹਿਲਾਂ, ਰਾਦਰ ਔਨ ਦਾ ਈਵ ਆਫ ਇਸ ਐਨੀਵਰਸਰੀ, ਉਹਨਾਂ ਨੇ ਜਿਹੜਾ ਉਹਨਾਂ ਦਾ ਮੇਨ ਸੋਲਜਰ ਸੀ ਗਲਵਾਨ ਵੈਲੀ ਦਾ, ਔਰ ਨਾਲ ਦੇ ਨਾਲ ਹੋਰ 29 ਪੀਪਲ ਜਿਹੜੇ ਗਲਵਾਨ ਵੈਲੀ ਦੇ ਵਿੱਚ ਜਿਹੜੇ ਲੜੇ, ਉਹਨਾਂ ਨੇ ਜੁਲਾਈ 1 ਮੈਡਲ ਦੇ ਨਾਲ ਨਵਾਜਿਆ। ਸੋ ਇਹ ਉਹਨਾਂ ਦਾ ਭਾਰਤ ਨੂੰ ਮੈਸੇਜ ਸੀ। ਔਰ ਇਸ ਸਾਰੇ ਦੇ ਨਾਲ ਜਿਹੜੀ ਉਹਨਾਂ ਦੀ ਸਪੀਚ ਦਾ ਸੀ, ਜਿਹਨੇ BBC ਨੇ ਹੈਡਲਾਈਨ ਬਣਾਈ, Chinese Communist Party 100th anniversary, President Xi warns China will not be oppressed in his anniversary speech. ਇਹ ਉਹਨਾਂ ਨੂੰ ਵੈਸਟ ਨੂੰ ਕਹਿ ਰਿਹਾ, ਕਿਉਂਕਿ ਵੈਸਟ ਨੇ, ਅਮਰੀਕਾ ਵੀ ਉਹਦਾ ਹਿੱਸਾ ਬਣਿਆ, ਉਹਨਾਂ ਦੇ ਜ਼ੁਲਮ ਕਿ ਉਹਨਾਂ ਨੇ ਕਿਹਾ ਜੀ ਇਨਫ ਹੋ ਚੁੱਕਾ ਹੈ, ਹੁਣ ਅਸੀਂ ਝੁਕਣ ਵਾਲੇ ਨਹੀਂ ਹੈ। ਔਰ ਇਹ ਉਹਨਾਂ ਦੀ ਡੀਟੇਲ ਇਹੀ ਹੈ ਕਿ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਸਟਾਈਡੈਂਟ ਮੈਸੇਜ ਔਨ ਥਰਸਡੇ foreign coercion but is likely to come out with recent reactions later due to time difference issue। कि इन्नी स्ट्रॉन्ग स्पीच है, उन्होंने कहा जी अजय बहुतिया ने रिएक्शन ही नहीं दिता है क्योंकि टाइम गैप है और रिएक्शन देंगे। और उहदे च उन्होंने कहा कि भाई प्रेजिडेंट शी जिनपिंग एड्रेस विच यूज्ड aggressive language towards the west like heads bashed against the bloody great wall of steel। उन्होंने कहा भी हुण जे किसी ने सिर चुक्या ਜ਼ੁਲਮ ਕਰਨ ਦੇ ਲਈ, ਸਿਰ ਫੜ ਕੇ ਇਹ ਜਿਹੜੀ ਸਾਡੀ, ਕਿਉਂਕਿ ਗ੍ਰੇਟ ਵਾਲ ਚਾਈਨਾ ਦੀ ਰਿਪਰੈਜ਼ੈਂਟ ਕਰਦੀ ਹੈ 7 ਵੰਡਰਸ ਨੂੰ ਵੀ, ਕਿ ਹੁਣ ਇਹ ਸਟੀਲ ਦੀ ਹੈ, ਵੱਟਿਆਂ ਦੀ ਨਹੀਂ ਹੈ, ਅਸੀਂ ਤੁਹਾਡੇ ਸਿਰ ਭੰਨਾਂਗੇ ਸਟੀਲ ਦੀ ਇਸ ਗ੍ਰੇਟ ਵਾਲ ਦੇ ਨਾਲ। ਜੇ ਤੁਸੀਂ ਇਹ ਦੇਖਿਆ, ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਅਸੀਂ ਕਿਸੇ ਤੋਂ ਹੁਣ ਦਬਣ ਵਾਲੇ ਨਹੀਂ ਹੈ, ਝੁਕਣ ਵਾਲੇ ਨਹੀਂ ਹੈ। ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਇਹ ਕਿਹਾ ਕਿ ਵੀ ਬੈਸ਼ਿੰਗ ਹੈਡਸ ਬਲੱਡੀ ਦੇ ਉੱਤੇ ਹੀ ਸਾਰਾ ਕਮੈਂਟ ਹੋ ਰਿਹਾ। ਔਰ ਉਹਨਾਂ ਨੇ ਇਹ ਸਾਰੇ ਨੂੰ, ਬਟ ਦਾ ਲਾਈਨ ਅਬਾਊਟ ਫੋਰਨ ਫੋਰਸਿਸ ਟਰਾਈਂਗ ਟੂ ਬੁਲੀ ਚਾਈਨਾ crashing into great wall of, ਮਤਲਬ ਉਹ ਗ੍ਰੇਟ ਵਾਲ ਆਫ ਸਟੀਲ ਜਿਹੜਾ ਜੁਮਲਾ ਹੈ ਉਹ ਇਹਨਾਂ ਨੂੰ ਖਾ ਰਿਹਾ। ਵੀ ਉਹਨੇ ਕਿਹਾ ਵੀ ਹੁਣ ਆਓ ਅਸੀਂ ਜਿਹੜੀ ਹੈ, ਔਰ ਇਹ ਕਹਿ ਰਹੇ ਨੇ ਜੀ ਇਹ ਤਾਂ ਬਹੁਤ ਗ੍ਰੇਟ ਮਿਲੀਟਰੀਲਿਸਟਿਕ ਟੋਨ ਹੈ ਕਿ ਇਹ ਤਾਂ ਧਮਕੀ ਵਾਂਗ ਹੈ। ਔਰ ਇਹ ਤਾਂ ਅਜੇ ਨਹੀਂ ਬੋਲੇ, ਪਰ ਤਾਈਵਾਨ ਜਿਹੜਾ ਜਿਹਨਾਂ ਨੂੰ ਪਤਾ ਹੈ ਵੀ ਹੁਣ ਅਗਲਾ ਕਦਮ ਹਾਂਗਕਾਂਗ ਉਹਨਾਂ ਨੇ ਕਾਬੂ ਕਰ ਲਿਆ, ਤਾਈਵਾਨ ਕਾਬੂ ਕਰਨਾ ਹੈ, ਉਹ ਕਹਿ ਰਹੇ ਨੇ ਜੀ ਦੇਖੋ ਅਸੀਂ ਡੈਮੋਕ੍ਰੇਸੀ, ਫਰੀडम, ਹਿਊਮਨ ਰਾਈਟਸ, ਰੂਲ ਆਫ ਲਾਅ, ਇਹ ਮੇਜਰ ਇੰਸਟੀਟਿਊਸ਼ਨਲ ਡਿਫਰੈਂਸ ਹੈ ਸਾਡਾ ਤੇ ਉਹਨਾਂ ਦਾ। ਮੈਂ ਸਮਝਦਾ ਕਿ ਵੀ ਇਹ ਅਲਟੀਮੇਟਲੀ ਇਹ ਠੀਕ ਹੈ ਵੀ ਅਸੀਂ ਚਾਈਨਾ ਦੀ ਹਰ ਪਾਲਿਸੀ ਦੇ ਨਾਲ ਜਾਂ ਉਹਨਾਂ ਦੀ ਵਿਚਾਰਧਾਰਾ ਨਾਲ ਨਾ ਵੀ ਸਹਿਮਤ ਹੁੰਦੇ ਹੋਈਏ, ਪਰ ਮੈਂ ਸਮਝਦਾ ਵੀ ਜਿਵੇਂ
ਸਾਡੇ ਗੁਰੂ ਸਾਹਿਬ ਨੇ ਸਾਨੂੰ ਸਿਖਾਇਆ ਹੋਇਆ ਹੈ ਕਿ ਸਾਂਝ ਕੀਚੈ ਗੁਣਾ ਕੇਰੀ ਛੋੜ ਅਵਗੁਣ ਚੱਲੀਏ। ਅਸੀਂ ਇਹ ਤਾਂ ਸਿੱਖ ਸਕਦੇ ਹਾਂ ਕਿ ਕਿਵੇਂ ਤਬਾਹ ਬਰਬਾਦ ਹੋਏ ਲੋਕ, ਬਿਲਕੁਲ ਨਕਾਰੇ ਹੋਏ, ਜ਼ੁਲਮ ਦਾ ਸ਼ਿਕਾਰ, ਉਹ ਵਾਪਸ ਕਿਵੇਂ ਖਲੋਤੇ, ਕਿਵੇਂ ਉਹਨਾਂ ਨੇ ਆਪਣੀ ਗਲੋਰੀ ਔਰ ਆਨਰ ਹਾਸਲ ਕੀਤਾ ਹੈ, ਔਰ ਕਿਵੇਂ ਅੱਜ ਕੌਨਫੀਡੈਂਸ ਦੇ ਨਾਲ ਉਹ ਆਪਣੇ ਹੱਕਾਂ ਦੀ ਤਰਜਮਾਨੀ ਕਰਦੇ ਨੇ। ਇਹ ਸਾਡੇ ਲਈ ਸਿੱਖਣ ਵਾਲੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।